ਅਲਹਮਦੁਲਿਲਾ ਤੜਕਾ ਤਿਆਰ ਹੋ ਗਿਆ। ਉਹਦੇ ਵਿੱਚ ਆਪਾਂ ਛੱਡ ਦਿੱਤਾ ਅਲਹਮਦੁਲਿਲਾ ਨਾਲ ਚਿਕਨ ਇਹਦੇ ਵਿੱਚ ਛੱਡ ਦਿੱਤਾ ਹੈਗਾ। ਇਹ ਦੇਖ ਸਕਦੇ ਆ ਪਕਾਈ ਆਪਾਂ ਦੋਨੇ ਰਲ ਮਿਲ ਕੇ ਤੇ ਅੱਜ ਪਹਿਲੀ ਕੁਕਿੰਗ ਹੈ ਤੇ ਅੱਜ ਤੁਹਾਨੂੰ ਦੱਸਦੇ ਆਂ ਫਿਰ ਇਹ ਇਹਨੂੰ ਥੋੜਾ ਜਿਹਾ ਫਿਰ ਫਰਾਈ। अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਮਾਸ਼ਾਅੱਲਾ ਨਾਲ ਮਾਸ਼ਾਅੱਲਾ ਜਨਾਬ। ਇੱਥੋਂ ਅੱਗੇ ਵਧਦੇ ਆਂ ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਜਨਾਬ ਵਾਵਾ ਸਾਰਾ ਸ਼ੇਅਰ ਕਰ ਦਿਓ। ਆ ਤੁਹਾਡੇ ਨਾਲ ਬਿਹਤਰੀਨ ਕਿਸਮ ਦੀ ਅਸੀਂ ਜਿਹੜੀ ਰੈਸਪੀ ਆ ਉਹ ਸ਼ੇਅਰ ਕਰਾਂਗੇ ਇਨਸ਼ਾਅੱਲਾ ਨਾਲ। ਤੇ ਸਾਡਾ ਮੁਕਾਬਲਾ ਅੱਜ ਇੱਥੇ ਜਿਹੜਾ ਨਾ ਉਹ ਸਾਡਾ ਦੋਸਤ ਰਜਬ ਬਾਟ ਅੰਜਮ ਸਰੋਇਆ ਅੱਜ ਕੱਲ੍ਹ ਬੜੀ ਕੁਕਿੰਗ ਸ਼ੂਕਿੰਗ ਕਰਦੇ ਨੇ ਤੇ ਅੱਜ ਤੁਹਾਨੂੰ ਦੱਸਾਂਗੇ। ਅਸੀਂ ਵੀ ਕੁਕਿੰਗ ਕਰਦੇ ਪਏ ਆ, ਉਹ ਵੀ ਕੁਕਿੰਗ ਕਰਦੇ ਪਏ ਨੇ। ਤੁਸੀਂ ਦੱਸਣਾ ਕਿਹੋ ਜਿਹੀ ਅਸੀਂ ਕੁਕਿੰਗ ਕਰਦੇ ਹਾਂ ਤੇ ਉਹ ਕਿਹੋ ਜਿਹੀ ਕਰਦੇ ਨੇ। ਤੇ ਇੱਥੇ ਰਜਬ ਬੱਟ ਨੂੰ ਉਹਦੀ ਜਿੰਨੀ ਵੀ ਟੀਮ ਇਸ ਟਾਈਮ ਬਾਹਰ ਗਈ ਹੈ, ਮਾਨ ਡੋਗਰ ਸਾਰਿਆਂ ਨੂੰ ਅਸਲਾਮ ਵਾਲੇਕਮ। ਤੇ ਰਜਬ ਬੱਟ ਦੀ ਜਿੰਨੀ ਵੀ ਉਹ ਫੈਮਿਲੀ ਹੈਗੀ ਹੈ ਰਜਬ ਫੈਮਿਲੀ, ਉਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਹੋ ਗਿਆ। ਤੇ ਅਸੀਂ ਜਿਹੜਾ ਨਾ ਅੱਜ ਤੁਹਾਡੇ ਨਾਲ ਸਪੈਸ਼ਲ ਕਿਸਮ ਦਾ ਇੱਕ ਜਿਹੜਾ ਸਾਡੇ ਕੋਲ ਗਿਫਟ ਆਇਆ ਉਹ ਤੁਹਾਡੇ ਨਾਲ ਸ਼ੇਅਰ ਕਰਦੇ। ਗਿਫਟ ਦੇ ਵਿੱਚ ਕੀ ਆਇਆ ਜਨਾਬ ਆਲਾ, ਆਓ ਤੁਹਾਨੂੰ ਫਿਰ ਵਿਖਾਉਂਦੇ ਆ। ਆਹ ਦੇਖੋ ਜੀ, ਸਾਡੇ ਗਿਫਟ ਦੇ ਵਿੱਚ ਆਏ ਦੇਸੀ ਮੁਰਗੇ ਆਏ ਨੇ। ਸਾਡਾ ਇੱਕ ਦੋਸਤ ਹੈ ਤੇ ਉਹਨੇ ਸਾਨੂੰ ਦੇਸੀ ਮੁਰਗੇ ਭੇਜ ਦਿੱਤੇ ਜਨਾਬ। ਉਹਨੇ ਕਿਹਾ ਅੱਜ ਪਕਾਓ ਤੇ ਖਾਓ। ਅਸੀਂ ਕਿਹਾ ਯਾਰ ਗਰਮੀ ਬਹੁਤੀ ਹੈ ਤੇ ਸਾਨੂੰ ਦੇਸੀ ਚੀਜ਼ਾਂ ਨਾ ਖਿਲਾਈ ਜਾ, ਐਵੇਂ ਨਾ ਹੋਵੇ ਸਾਨੂੰ ਗਰਮੀ ਜਿਹੜੀ ਬਹੁਤੀ ਲੱਗ ਜਾਵੇ। ਤੇ ਅਸੀਂ ਜਨਾਬ ਇੱਥੇ ਫਿਰ ਲੈ ਆਂਦੇ ਟਮਾਟਰ, ਮਿਰਚਾਂ, ਧਨੀਆ, ਸਾਰਾ ਕੁਛ ਜਿਹੜਾ ਨਾ ਅਸੀਂ ਲੈ ਆਂਦਾ। ਤੇ ਫਿਰ ਅਸੀਂ ਕਿਹਾ ਅਸੀਂ ਅੱਜ ਆਪ ਜਿਹੜੀ ਆ ਨਾ ਉਹ ਕੁਕਿੰਗ ਕਰਾਂਗੇ ਇਨਸ਼ਾਅੱਲਾ ਨਾਲ। ਤੇ ਆਜੋ ਜਿੰਨੇ ਵੀ ਦੋਸਤ ਨੇ ਵੀ ਨੇ ਭੈਣ ਭਰਾ ਨੇ ਅੱਜ ਰਲ ਮਿਲ ਕੇ ਜਿਹੜਾ ਨਾ ਆਪਾਂ ਜਿਹੜਾ ਨਾ ਇੱਥੇ ਹਾਂਡੀ ਰੋਟੀ ਪਕਾਈਏ ਤੇ ਨਾਲ ਪਰਦੇਸੀ ਹੋਣ ਦਾ ਅਹਿਸਾਸ ਆਪਣੇ 'ਚ ਪੈਦਾ ਕਰੀਏ। ਪਰਦੇਸ ਵਿੱਚ ਜਦੋਂ ਵੀ ਤੁਹਾਨੂੰ ਕੋਈ ਚੀਜ਼ ਇਹੋ ਜਿਹੀ ਸਪੈਸ਼ਲ ਲੱਭਦੀ ਹੈ ਤੇ ਦਿਲ ਤੁਹਾਡਾ ਨਾ ਬਾਗ ਹੋ ਜਾਂਦਾ ਹੈ। ਤੇ ਆਜੋ ਫਿਰ ਜਿੰਨੇ ਵੀ ਸੱਜਣ ਬੇਲੀ ਮਿੱਤਰ ਨੇ ਤੇ ਉਹਨਾਂ ਨੂੰ ਵੈਲਕਮ ਹੋ ਗਿਆ ਸਾਡੇ ਇਸ YouTube ਚੈਨਲ ਪੰਜਾਬੀ ਬਬਲੂ ਵਲੌਗ ਤੇ ਜਨਾਬ ਆਲਾ ਆਪਣਾ ਹੀ ਸਵਾਦ ਹੈ, ਆਪਣਾ ਹੀ ਮਜ਼ਾ ਹੈ, ਆਪਣਾ ਹੀ ਟੇਸਟ ਹੁੰਦਾ ਜਦੋਂ ਬੰਦਾ ਆਪਣੇ ਹੱਥਾਂ ਨਾਲ ਪਕਾ ਕੇ ਖਾਵੇ। ਜਿਹੜੀ ਮਰਜ਼ੀ ਹਾਂਡੀ ਮਰਜ਼ੀ ਜਿਹੜੀ ਮਰਜ਼ੀ ਪਕਾ ਲਓ, ਲੇਕਿਨ ਸਵਾਦ ਉਹਦਾ ਜਿਹੜਾ ਨਾ ਆਪਣਾ ਹੀ ਹੁੰਦਾ ਹੈ। ਤੇ ਜਨਾਬ ਆਲਾ ਇੱਥੇ ਰਜਬ ਫੈਮਿਲੀ ਜਿੰਨੀ ਵੀ ਆ ਮਾਨ ਡੋਗਰ ਔਰ ਬਾਕੀ ਜਿੰਨੇ ਉਹਨੂੰ ਸਾਰਿਆਂ ਨੂੰ ਇਸ ਦਾਵਤ 'ਤੇ ਅਸੀਂ ਵੈਲਕਮ ਕਹਿੰਦੇ ਆ। ਤੇ ਜਨਾਬ ਉਹਨਾਂ ਦੇ ਵਲੌਗ ਸ਼ਲੋਗ ਸਾਨੂੰ ਵੀ ਬੜੇ ਪਸੰਦ ਹੈ, ਤੁਸੀਂ ਵੀ ਬੜੇ ਪਸੰਦ ਕਰਦੇ ਹੋ ਤੇ ਬਹੁਤ ਅੱਛਾ ਲੱਗਦਾ ਹੈ। ਇੱਕ ਦਫਾ ਮੁਲਾਕਾਤ ਹੋਈ ਸੀ ਮਾਨ ਡੋਗਰ ਨਾਲ ਲਾਹੌਰ ਵਿੱਚ, ਲੇਕਿਨ ਇਨਸ਼ਾਅੱਲਾ ਜਦੋਂ ਰਜਬ ਬੱਟ ਜਿਹੜਾ ਵਾਪਸੀ ਆਉਣਗੇ ਤੇ ਇਨਸ਼ਾਅੱਲਾ ਉਹਨਾਂ ਦੀ ਅਸੀਂ ਜ਼ਬਰਦਸਤ ਐਵੇਂ ਦੇਸੀ ਮੁਰਗੀਆਂ ਵਾਲੀ ਜਿਹੜੀ ਹੈ ਨਾ ਉਹ ਦਾਵਤ ਜ਼ਰੂਰ ਕਰਾਂਗੇ ਕਿਉਂਕਿ ਉਹਨਾਂ ਨਾਲ ਅੱਛੀ ਦੋਸਤੀ ਹੈਗੀ ਆਪਣੀ। ਤੇ ਦੂਸਰੀ ਗੱਲ ਇਹ ਵੇ ਕਿ ਜਿਹੜਾ ਨਾ ਅੰਜਮ ਸਰੋਇਆ ਭਾਈ ਤੁਹਾਨੂੰ ਪਤਾ ਲਹਿੰਦੇ ਪੰਜਾਬ ਪਾਕਿਸਤਾਨ ਤੋਂ ਫੈਸਲਾਬਾਦ ਤੋਂ ਨੇ ਤੇ ਉਹ ਵੀ ਅੱਜ ਕੱਲ੍ਹ ਮੁਖਤਲਿਫ ਡਿਸ਼ਾਂ ਦੀ ਜਿਹੜੀ ਨਾ ਕੁਕਿੰਗ ਕਰਦੇ ਪਏ ਨੇ ਤੇ ਜਾਚ ਸਿੱਖਦੇ ਪਏ ਨੇ ਤੇ ਬਹੁਤ ਵਧੀਆ ਲੱਗਦਾ ਹੈ। ਐਵੇਂ ਲਹਿੰਦੇ ਪੰਜਾਬ ਵਾਲੇ ਚੜ੍ਹਦੇ ਪੰਜਾਬ ਵਾਲੇ ਜਿਹੜੇ ਸਾਡੇ ਨਾਲ ਰਹੋ। ਤੇ ਦੂਸਰੀ ਗੱਲ ਇੱਥੇ ਮੈਂ ਥੋੜ੍ਹੀ ਕਰਾਂਗਾ ਕਿ ਸਾਨੂੰ ਬੜੀ ਤਕਲੀਫ ਹੁੰਦੀ ਹੈ ਜਦੋਂ ਪਾਕਿਸਤਾਨ ਦਾ ਤਾਂ ਇੰਡੀਆ ਦਾ ਜਿਹੜਾ ਰਾਬਤਾ ਮੁਨਕਤਾ ਹੁੰਦਾ ਤੇ ਸਾਡੇ ਸਿੱਖ ਯਾਤਰੀ ਲੋਕ ਜਿਹੜੇ ਸਰਦਾਰ ਲੋਕ ਨੇ ਉਹ ਪਾਕਿਸਤਾਨ ਆਉਂਦੇ ਨੇ ਗੁਰੂ ਨਨਕਾਣਾ ਸਾਹਿਬ ਤੇ ਉਹਨਾਂ ਦਾ ਵੀ ਆਉਣ ਜਾਣ ਵਾਸਤੇ ਬੜੀ ਮੁਸ਼ਕਿਲ ਹੁੰਦੀ ਹੈ। ਅਸੀਂ ਇਸ ਮੁਸ਼ਕਿਲ ਵਕਤ ਦੇ ਵਿੱਚ ਵੀ ਉਹਨਾਂ ਦੇ ਨਾਲ ਹੈਗੇ ਹਾਂ। ਤੇ ਸਾਡੇ ਵਜ਼ੀਰ ਆਜ਼ਮ ਜਿਹੜਾ ਉਹਨੇ ਕਿਹਾ ਜੀ ਜਨਾਬ ਜਿੰਨੇ ਵੀ ਸਿੱਖ ਯਾਤਰੀ ਆਉਣਗੇ ਉਹਨਾਂ ਵਾਸਤੇ ਵੀਜ਼ਾ ਜਿਹੜਾ ਨਾ ਖੁੱਲ੍ਹਾ ਹੈਗਾ ਤੇ ਇਸ ਲਈ ਕਹਿ ਦਿਓ ਪਾਕਿਸਤਾਨ ਜ਼ਿੰਦਾਬਾਦ। ਤੇ ਇਹਦੇ ਨਾਲ ਜਿਹੜੇ ਦੂਸਰੇ ਲੋਕ ਆਉਂਦੇ ਨੇ ਨਾ ਉਹ ਜਨਾਬ ਆਲਾ ਇੰਡੀਅਨ ਲੋਕ, ਉਹਨਾਂ ਵਾਸਤੇ ਵੀਜ਼ਾ ਕੈਂਸਲ। ਕਿਆ ਬਾਤ ਹੈ ਸਾਡੇ ਵਜ਼ੀਰ ਆਜ਼ਮ ਦੀ। ਤੇ ਇੱਥੇ ਜਨਾਬ ਅਸੀਂ ਦੇਸੀ ਮੁਰਗਾ ਲੈ ਲਿਆ, ਹਾਂਡੀ ਸਾਡੀ ਤਿਆਰ ਹੈ। ਤੇ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਚੀਜ਼ਾਂ ਇੱਥੇ ਅਸੀਂ ਮਤਲਬ ਕਿ ਕੱਟ ਲਈਆਂ ਸੀ, ਪਿਆਜ਼ ਟਮਾਟਰ ਜੇ ਉਹ। ਤੇ ਅਸੀਂ ਦਰਅਸਲ ਸ਼ੋਰਬੇ ਵਾਲਾ ਬਣਾਉਣਾ ਚਾਹ ਰਹੇ ਤੇ ਦੇਸੀ ਮੁਰਗੇ 3 ਸੀ, ਛੋਟੇ ਬਹੁਤ ਵੱਡੇ ਨਹੀਂ ਸੀਗੇ। ਤੇ ਅਸੀਂ ਕਿਹਾ ਜਨਾਬ ਇੱਥੇ ਇੱਕ ਤਾਂ ਜਿਹੜਾ ਨਾ ਸ਼ੋਰਬੇ ਵਾਲਾ ਸਾਲਨ ਵੱਡੇ ਕਹਿੰਦੇ ਨੇ ਉਹ ਠੀਕ ਹੁੰਦਾ। ਅਸੀਂ ਇੱਥੇ ਛੋਟੇ ਦੇ ਪੀਸ ਬਣਾ ਲਏ ਸੀਗੇ ਬਿਲਕੁਲ ਸਫਾਈ ਕਰਕੇ। ਤੇ ਇਸ ਤੋਂ ਬਾਅਦ ਜਨਾਬ ਅਸੀਂ ਆਪ ਫਿਰ ਬਿਸਮਿਲ੍ਲਾ ਪੜ੍ਹੀ ਤੇ ਬਿਸਮਿਲ੍ਲਾ ਪੜ੍ਹ ਕੇ ਨਾ ਆਪਣੀ ਕੁਕਿੰਗ ਜਿਹੜੀ ਸੀ ਅਲਹਮਦੁਲਿਲਾ ਨਾਲ ਉਹ ਸਟਾਰਟ ਕਰ ਦਿੱਤੀ। ਦੇਸੀ ਮੁਰਗਾ ਜਿਹੜਾ ਉਹ ਖਾਣਾ ਚਾਹੀਦਾ ਹੈ, ਇਹਦੇ 'ਚ ਕਾਫੀ ਸ਼ਫਾ ਹੁੰਦੀ ਹੈ, ਲੇਕਿਨ ਦੇਸੀ ਹੋਵੇ, ਉਹ ਫਾਰਮੀ ਖੁਰਾਕ ਨਾ ਪਾਈ ਹੋਵੇ। ਆ ਦੇਖੋ ਹਾਂਡੀ ਸਾਡੀ ਤਿਆਰ ਸੀ
ਤੇ ਅਸੀਂ ਜਨਾਬ ਫਿਰ ਇਹਦੇ ਵਿੱਚ ਬਿਸਮਿਲ੍ਲਾ ਪੜ੍ਹ ਕੇ ਜਿਹੜਾ ਪਹਿਲੇ ਅਸੀਂ ਕਿਹਾ ਇਹਨੂੰ ਅਸੀਂ ਪਾਣੀ ਵਿੱਚ ਨਾ ਜਿਵੇਂ ਬੱਕਰਾ ਬੋਇਲ ਕਰੀਦਾ ਹੈ ਜਾਂ ਬਾਕੀ ਚੀਜ਼ਾਂ ਵੱਡਾ ਗੋਸ਼ਤ ਬਣਾਇਆ ਦਾ, ਇਹਨੂੰ ਇੱਕੋ ਜਗ੍ਹਾ 'ਤੇ ਪਿਆਜ਼ ਲਹਿਸਨ ਮਿਰਚਾਂ ਸਾਰਾ ਕੁਝ ਪਾ ਕੇ ਤੇ ਇੱਥੇ ਬਿਸਮਿਲ੍ਲਾ ਪੜ੍ਹ ਕੇ ਅਸੀਂ ਅੱਗ ਜਲਾ ਦਿੱਤੀ ਸੀ। ਇੱਥੇ ਅਸੀਂ 3 ਤੋਂ 4 ਕੱਪ ਪਾਣੀ ਦੇ ਪਾ ਦਿੱਤੇ ਸੀਗੇ ਤੇ ਇਹਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਸੀ ਨਾ ਉਹ ਅਸੀਂ ਮਿਕਸ ਕਰਕੇ ਸੁੱਟ ਦਿੱਤੀਆਂ। ਯਾਨੀ ਕਿ ਇਹਦੇ ਵਿੱਚ ਅਸੀਂ ਸਭ ਤੋਂ ਪਹਿਲੇ ਅਸੀਂ ਕੀ ਕੀਤਾ, ਇਹ ਦੇਖੋ ਇਹਦੇ ਵਿੱਚ ਬਿਸਮਿਲ੍ਲਾ ਪੜ੍ਹ ਕੇ ਅਸੀਂ ਜਿਹੜਾ ਨਾ ਪਹਿਲੇ ਸਾਰੇ ਆਈਟਮ ਇੱਥੇ ਮਿਕਸ ਕਰਕੇ ਇਹਦੇ ਵਿੱਚ ਪਾ ਦਿੱਤੇ ਸੀਗੇ, ਕਿਉਂਕਿ ਇਹਨੂੰ ਬੋਇਲ ਹੋਣ ਤੇ ਇਹਦਾ ਟੇਸਟ ਆਉਣ ਤੇ ਇਹਦੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਕੁਛ ਨਾ ਕੁਛ ਟਾਈਮ ਲੱਗਣਾ ਸੀ। ਤੇ ਇੱਥੇ ਅਸੀਂ ਆਪਣੇ ਹਰ ਚੀਜ਼ ਜਿਹੜੀ ਹੈ ਨਾ ਉਹ ਤਿਆਰ ਰੈਡੀ ਕਰ ਲਈ ਸੀ। ਤੇ ਤਿਆਰ ਰੈਡੀ ਕਰਨ ਤੋਂ ਬਾਅਦ ਜਿਹੜਾ ਨਾ ਅਸੀਂ ਇਹਦੇ ਵਿੱਚ ਦੇਖੋ ਮਿਰਚਾਂ ਪਿਆਜ਼ ਨਮਕ ਜਿਹੜਾ ਇਹਦੇ ਵਿੱਚ ਪਾ ਦਿੱਤਾ ਸੀਗਾ। ਤੇ ਫਿਰ ਇਹਨੂੰ ਨਾ ਅਸੀਂ ਕੁਛ ਦੇਰ ਵਾਸਤੇ ਜਿਹੜਾ ਨਾ ਇਹਦੇ ਵਿੱਚ ਦੇਖੋ ਇੱਥੇ ਸਾਰੇ ਅਸੀਂ ਮਿਰਚਾਂ ਨਹੀਂ ਪਾਈਆਂ, ਖਾਲੀ ਜ਼ੀਰਾ ਨਮਕ ਪਾ ਕੇ ਇਹਨੂੰ ਸਿਰਫ ਗੋਸ਼ਤ ਨੂੰ ਬੋਇਲ ਹੋਣ ਵਾਸਤੇ ਯਾਨੀ ਕਿ ਗਲ ਜਾਵੇ। ਤੇ ਇਹਨੂੰ ਅਸੀਂ ਜਨਾਬ ਅੱਲਾ ਚੁੱਲ੍ਹੇ ਦੇ ਉੱਤੇ ਚੜ੍ਹਾ ਦਿੱਤਾ, ਗੈਸ ਵਾਲੇ ਚੁੱਲ੍ਹੇ 'ਤੇ। ਪਰਦੇਸੀ ਲੋਕ ਇੱਥੇ ਲੱਕੜਾਂ ਸ਼ਕੜਾਂ ਨਹੀਂ ਸੀਗੀਆਂ ਸਾਡੇ ਪ੍ਰਦੇਸ਼ ਦੇ ਵਿੱਚ। ਤੇ ਜਨਾਬ ਅਸੀਂ ਕਿਹਾ ਬਿਸਮਿਲ੍ਲਾ ਪੜ੍ਹੋ ਤੇ ਇੱਥੇ ਜਿਹੜਾ ਨਾ ਗੈਸ 'ਤੇ ਚੜ੍ਹਾ ਦਿਓ ਤੇ ਅੱਲਾ ਖੈਰ ਕਰੇਗਾ। ਉੱਤੋਂ ਗੈਸ ਜਾਣ ਦਾ ਵੀ ਟਾਈਮ ਸੀਗਾ ਤੇ ਜੁਮਾ ਦਾ ਵੀ ਟਾਈਮ ਹੋ ਰਿਹਾ ਸੀਗਾ। ਤੇ ਫਿਰ ਅਸੀਂ ਬਿਸਮਿਲ੍ਲਾ ਪੜ੍ਹਿਆ ਤੇ ਸਾਡੀ ਅਸੀਂ ਕਿਹਾ ਕੁਕਿੰਗ ਜਿਹੜੀ ਹੈ ਨਾ ਸਾਡੀ ਬਿਹਤਰੀਨ ਹੋ ਜਾਵੇ ਤੇ ਅਸੀਂ ਫਿਰ ਚੁੱਲ੍ਹੇ 'ਤੇ ਚੜ੍ਹਾ ਦਿੱਤਾ ਤੇ ਮਾਸ਼ਾਅੱਲਾ ਫੁੱਲ ਭਾਣ ਨਾਲ ਜਿਹੜਾ ਨਾ ਪੱਕਦਾ ਪੈ ਗਿਆ। ਦੇਖੋ ਇਹ ਬਾਲੇ ਖਾ ਰਿਹਾ ਤੇ ਐਵੇਂ ਪੱਕਦਾ ਰਹਿਣਾ, ਤਕਰੀਬਨ ਕਮ ਸੇ ਕਮ 40 ਤੋਂ 45 ਮਿੰਟ ਪੱਕੇਗਾ। ਤੇ ਫਿਰ ਉਸ ਤੋਂ ਬਾਅਦ ਜਿਹੜਾ ਨਾ ਇਹ ਤਿਆਰ ਜਿਹੜਾ ਨਾ ਹੋ ਜਾਏਗਾ ਇਨਸ਼ਾਅੱਲਾ। ਤੇ ਫਿਰ ਤੁਹਾਨੂੰ ਦੱਸਾਂਗੇ, ਨਾਲੇ ਜਿਹੜਾ ਮਰੀਜ਼ ਹੈ ਉਹਨੂੰ ਭੇਜਾਂਗੇ, ਨਾਲੇ ਥੋੜ੍ਹਾ ਜਿਹਾ ਆਪ ਜਿਹੜਾ ਨਾ ਟੇਸਟ ਕਰਾਂ। ਤੇ ਜੁੜੇ ਰਹੋ ਤੇ ਸਾਡੇ ਨਾਲ। ਫਿਰ ਅੱਜ ਦੀ ਸਾਡੀ ਕੁਕਿੰਗ ਦੇਖੋ, ਜੰਗਲੀ ਕਬੂਤਰਾਂ ਦਾ ਸ਼ੋਰਬਾ ਦੇਖੋ ਕਿਵੇਂ ਬਣਦਾ ਤੇ ਇੰਜੋਏ ਕਰੋ ਸਾਡੇ ਨਾਲ। ਅੱਛਾ ਜੀ ਜਿਹੜੇ ਬਿਲਕੁਲ ਛੜੇ ਨੇ ਰੰਨਾਂ ਵਾਲੇ ਨਹੀਂ ਹੈਗੇ, ਰੰਨਾਂ ਵਾਲਿਆਂ ਦੇ ਪੱਕਣ ਪਰੌਠੇ ਤੇ ਛੜਿਆਂ ਦੀ ਅੱਗ ਨਾ ਬਲੇ। ਤੇ ਜਿਹਨਾਂ ਨੇ ਸ਼ਾਦੀशुदा ਕੋਈ ਨਹੀਂ ਛੜੇ ਨੇ ਵਿਚਾਰੇ, ਤੇ ਉਹਨਾਂ ਵਾਸਤੇ ਇਹ ਦੇਸੀ ਨੁਸਖਾ ਦੱਸਦਾ ਪਿਆ। ਕੋਈ ਵੀ ਗੋਸ਼ਤ ਚਿਕਨ ਮਟਨ ਬੀਫ ਕੋਈ ਜੰਗਲੀ ਕਬੂਤਰ ਕੋਈ ਹੋਰ ਹਰਨ ਦਾ ਗੋਸ਼ਤ ਹੋ ਗਿਆ, ਜਿਹੜਾ ਵੀ ਹੋਵੇ ਤਲੋੜ ਦਾ ਹੋ ਗਿਆ, ਸਾਰਾ ਕੁਝ ਤੁਹਾਡੇ ਕੋਲ ਕੁੱਕਰ ਨਹੀਂ ਹੈਗਾ ਜਨਾਬ, ਜਲਦੀ ਹੈਗੇ ਤੇ ਇਹ ਦੇਖੋ ਇਹਦੇ 'ਚ ਪਾਣੀ ਪਾ ਕੇ ਸਾਰਾ ਕੁਝ ਪਾ ਕੇ ਪਿਆਜ਼ ਮਿਰਚਾਂ ਹਰੀ ਮਿਰਚ ਲਾਲ ਮਿਰਚ ਜੋ ਵੀ ਪਾਣਾ ਤੁਸੀਂ ਸਵਾਦ ਪਾ ਕੇ ਪਾਣੀ 'ਚ ਪਾ ਕੇ ਤੇ ਪੋਨਾ ਲੈ ਲੈਣਾ ਜਨਾਬ, ਜਿਹਦੇ 'ਚ ਆਪਾਂ ਰੋਟੀ ਪਾਈਦੀ ਹੈ। ਤੇ ਫਿਰ ਢੱਕਣ ਜਿਹੜਾ ਨਾ ਉਹਦੇ ਥੱਲੇ ਰੱਖ ਕੇ ਤੇ ਉੱਤੇ ਪੋਨਾ ਲਾ ਦੇਣਾ। ਤੇ ਇਹ ਵੀ ਸਮਝ ਲਓ ਇੱਕ ਤਰ੍ਹਾਂ ਦਾ ਸਟੀਮ ਹੋ ਰਿਹਾ, ਇਹਨੂੰ ਭਾਫ ਮਿਲਦੀ ਪਈ ਹੈ ਤੇ ਲਿਹਾਜ਼ਾ ਜਲਦੀ ਪੱਕ ਜਾਏਗੀ। ਇਹਨੂੰ ਅਸੀਂ ਹੁਣ ਸਮਝ ਲਓ ਇਸ ਤਰ੍ਹਾਂ ਦਮ ਤੇ ਲਾਤਾ ਗੋਸ਼ਤ ਗਲ ਜਾਏਗਾ। ਤੇ ਅਸੀਂ ਬਿਸਮਿਲ੍ਲਾ ਪੜ੍ਹ ਕੇ ਅਸੀਂ ਨਹਾਣੇ ਧੋਣੇ ਹੈਗੇ ਤੇ ਪਾਕਿਸਤਾਨ ਸਮੇਤ ਦੁਨੀਆ ਭਰ ਤੇ ਜਿੱਥੇ ਵੀ ਸਾਡੇ ਵੀਰ ਭੈਣ ਭਰਾ ਦੇਖਦੇ ਪਏ ਨੇ ਸਾਡੇ YouTube ਚੈਨਲ ਪੰਜਾਬੀ ਬਬਲੂ ਵਲੌਗ ਨੂੰ, ਤੇ ਉਹਨਾਂ ਨੂੰ ਸਾਰਿਆਂ ਨੂੰ ਜੁਮਾ ਮੁਬਾਰਕ ਹੋ ਗਿਆ। ਤੇ ਆਓ ਫਿਰ ਜੁਮੇ ਦੀ ਨਮਾਜ਼ ਅਦਾ ਕਰਨ ਚੱਲਦੇ ਹੈਗੇ। ਹਲਕੀ ਬਿਲਕੁਲ ਆਂਚ ਕਰ ਦਿੱਤੀ ਹੈਗੀ ਉਹ ਦੇਖੋ, ਤੇ ਸਾਡਾ ਜਿਹੜਾ ਨਾ ਮਾਲ ਅਸੀਂ ਉੱਤੇ ਰੱਖ ਦਿੱਤਾ ਹੈਗਾ ਤਿਆਰ ਹੋਣੇ ਵਾਸਤੇ। ਇਨਸ਼ਾਅੱਲਾ ਜਿਵੇਂ ਹੀ ਆਉਣਾ ਅਸੀਂ ਅੱਧੇ ਘੰਟੇ ਨਮਾਜ਼ ਪੜ੍ਹ ਕੇ ਜੁਮਾ ਪੜ੍ਹ ਕੇ ਆ ਜਾਣਾ ਤੇ ਕੰਮ ਸਾਡਾ ਰੈਡੀ ਹੋਣਾ ਹੈ। ਜੀ ਅਲਹਮਦੁਲਿਲਾ ਜੁਮੇ ਦਾ ਟਾਈਮ ਹੋ ਗਿਆ, ਜੁਮਾ ਪੜ੍ਹਨ ਵਾਸਤੇ ਜਿਹੜਾ ਨਿਕਲ ਪਏ ਆ। ਜਿਵੇਂ ਕਿ ਥੋੜੀ ਜਿਹੀ ਆਵਾਜ਼ ਵੀ ਆ ਰਹੀ ਹੋਏਗੀ ਜੁਮੇ ਦੇ ਹਵਾਲੇ ਨਾਲ। ਤੇ ਆਓ ਫਿਰ ਚੱਲੀਏ। तमाम उम्मत मुसलमानों जुम्मा मुबारक। सामने मस्जिद आ गई माशाअल्लाह, गली ਦੇ ਵਿੱਚ मस्जिद है छोटी जी, ਉੱਥੇ ਅਸੀਂ पढ़ते जुम्मा नमाज इंटर हो गए हैं। देखो माशाअल्लाह ਲਓ ਜੀ ਅਲਹਮਦੁਲਿਲਾ ਜੁਮਾ ਪੜ੍ਹ ਕੇ ਜਿਹੜਾ ਨਾ ਵਾਪਸੀ ਆ ਗਏ ਆਪਣੇ ਡੇਰੇ ਦੇ ਉੱਤੇ। ਤੇ ਹੁਣ ਦੇਖਦੇ ਹਾਂ ਕਿ ਅੱਗੇ ਬਣੀਆਂ ਕੀ ਪਿਆ ਜੀ। ਲੋ ਮਾਸ਼ਾਅੱਲਾ ਨਾਲ ਤੁਹਾਡੇ ਵੀਰ ਨੇ ਜਿਹੜਾ ਨਾ ਕਬੂਤਰ ਜਿਹੜਾ ਨਾ ਅਲਹਮਦੁਲਿਲਾ ਨਾਲ ਤਿਆਰ ਕਰ ਲਏ ਨੇ। VIP ਸਾਰਾ ਜਿਹੜੀਆਂ ਚੀਜ਼ਾਂ ਨਾ ਉਹ ਗਲ ਗੁਲ ਗਈਆਂ ਨੇ। ਇਹ ਦੇਖੋ ਇਹ ਜਿਹੜਾ ਨਾ VIP ਹੋ ਗਿਆ ਕੰਮ। ਮੈਂ ਕਹਿੰਦਾ ਸੁਭਾਨ ਅੱਲਾ ਹੋ ਗਿਆ। ਇਹ ਸਾਰਾ ਜਿਹੜਾ ਨਾ ਇਹ ਦੇਖੋ ਗਲ ਗਿਆ ਹੈਗਾ ਮਾਸ਼ਾਅੱਲਾ ਨਾਲ। ਉਹ ਜੀ ਅਲਹਮਦੁਲਿਲਾ ਨਾਲ ਅਸੀਂ ਜੁਮਾ ਪੜ੍ਹ ਕੇ ਆ ਗਏ ਅੱਛੀ ਤਰ੍ਹਾਂ ਬੋਇਲ ਹੋਣ ਤੋਂ ਬਾਅਦ, ਯਾਨੀ ਕਿ ਗਲ ਗਿਆ ਹੈਗਾ, ਇਹਨੂੰ ਸਟੀਮ ਆ ਗਿਆ ਹੈਗਾ। ਹੁਣ ਇਹਨੂੰ ਤੜਕਾ ਲਾ ਕੇ ਤੇ ਉਹਦੇ ਵਿੱਚ ਸਿੱਟ ਦੇਵਾਂਗੇ ਤੇ ਫਿਰ ਮਾਸ਼ਾਅੱਲਾ ਆਪਣੀ ਹਾਂਡੀ ਰੋਟੀ ਜਿਹੜੀ ਹੈ ਨਾ ਤਿਆਰ ਹੋ ਜਾਏਗੀ।
ਇੱਥੇ ਸਿਰਫ ਅਸੀਂ ਥੋੜੀ ਹਲਕੀ ਜਿਹੀ ਮਿਰਚ ਪਾਈ ਹੈ, ਨਾਲ ਥੋੜੀ ਜਿਹੀ ਅਸੀਂ ਹਲਦੀ ਪਾਈ ਆ। ਐਨ ਥੋੜਾ ਜਿਹਾ ਪੱਕ ਜਾਏਗਾ, ਪੱਕਣ ਤੋਂ ਬਾਅਦ ਅਸੀਂ ਇਹ ਬੋਇਲ ਕੀਤੇ ਹੋਈ ਚੀਜ਼ ਇਹਦੇ ਵਿੱਚ ਸਿੱਟਾਂਗੇ। ਉਧਰੋਂ ਆ ਜਿਹੜਾ ਅਸੀਂ ਇਹਦਾ ਪਾਣੀ ਲੈਤਾ ਜੋ ਜਿਹੜਾ ਕੱਢ ਲਿਆ ਸੀਗਾ, ਦੇਖੋ ਮਿਰਚ ਮਸਾਲਾ ਸਾਰੀਆਂ ਚੀਜ਼ਾਂ ਦੇ ਵਿੱਚ ਮਿਕਸ ਨੇ, ਇਹਦੇ ਵਿੱਚ ਪਾ ਦਾਂਗੇ ਤੇ ਬਾਅਦ ਚ ਬਿਹਤਰੀਨ ਕਿਸਮ ਦਾ ਸਾਡਾ ਜਿਹੜਾ ਟੇਸਟੀ ਜ਼ਾਇਕੇਦਾਰ ਤਿਆਰ ਹੋ ਜਾਏਗਾ ਅਲਹਮਦੁਲਿਲਾ ਨਾਲ। ਦੇਖੋ ਜੀ ਅਲਹਮਦੁਲਿਲਾ ਤੜਕਾ ਤਿਆਰ ਹੋ ਗਿਆ, ਉਹਦੇ ਵਿੱਚ ਆਪਾਂ ਛੱਡ ਦਿੱਤਾ ਅਲਹਮਦੁਲਿਲਾ ਨਾਲ ਚਿਕਨ, ਇਹਦੇ ਵਿੱਚ ਛੱਡ ਦਿੱਤਾ ਹੈਗਾ। ਇਹ ਦੇਖ ਸਕਦੇ ਹੋ ਮਾਸ਼ਾਅੱਲਾ ਨਾਲ ਮਾਸ਼ਾਅੱਲਾ। ਇਹ ਦੇਖੋ ਇਹਨੂੰ ਥੋੜਾ ਜਿਹਾ ਫਿਰ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਉਹ ਸ਼ੋਰਬਾ ਜਿਹੜਾ ਬਣਿਆ ਨਾ ਸਾਡੇ ਕੋਲ ਇਹਦੇ ਵਿੱਚ ਮਿਕਸ ਕਰ ਦਾਂਗੇ ਅਲਹਮਦੁਲਿਲਾ ਨਾਲ। ਇਹਨੂੰ ਥੋੜਾ ਜਿਹਾ ਫਿਰ ਫਰਾਈ ਕਰਾਂਗੇ ਤੇ ਉਸ ਤੋਂ ਬਾਅਦ ਉਹ ਸ਼ੋਰਬਾ ਜਿਹੜਾ ਬਣਿਆ ਨਾ ਸਾਡੇ ਕੋਲ ਇਹਦੇ ਵਿੱਚ ਮਿਕਸ ਕਰ ਦਾਂਗੇ ਅਲਹਮਦੁਲਿਲਾ ਨਾਲ। ਲੀਲਾ ਨਾਲ ਬਸ ਧਨੀਆ ਪਾਣਾ ਹੈ ਤੇ ਅਲਹਮਦੁਲਿਲਾ ਨਾਲ ਤਿਆਰ ਹੋ ਗਿਆ। ਵੱਡੇ ਕਹਿੰਦੇ ਨੇ 100 ਬਿਮਾਰੀਆਂ ਦਾ ਇਲਾਜ ਇਹ ਜੰਗਲੀ ਕਬੂਤਰ 'ਚ ਹੈਗਾ ਤੇ ਇਸ ਵਾਸਤੇ ਉਹ ਜੇ ਬਿਮਾਰ ਆਦਮੀਆਂ ਨੂੰ ਦੇਣਾ ਤਾਂ ਕਿ ਉਹਦੇ ਤਾਕਤ ਆਵੇ। ਤੇ ਇੰਡੀਆ ਨੇ ਵੀ ਜੇ ਇੰਡੀਆ ਵਾਲਿਓ ਸੁਣ ਲਓ, ਜੇ ਸਾਡੇ ਨਾਲ ਮੁਕਾਬਲਾ ਕਰਨਾ ਤੇ ਅਸੀਂ ਕੁੱਕੜ ਤੇ ਜੰਗਲੀ ਕਬੂਤਰ ਖਾਦੇ ਹੋਏ ਨੇ, ਫੇਰ ਨਾ ਕਹਿਣਾ ਹਾਲੇ ਵੀ ਟਾਈਮ ਹੈਗਾ, ਪਿੱਛੇ ਵਾਪਸ ਮੁੜ ਜਾਓ, ਨਹੀਂ ਤਾਂ ਤੁਹਾਡੇ ਪੱਲੇ ਕੁਝ ਨਹੀਂ ਬਚਣਾ ਹੈਗਾ। ਤੁਸੀਂ ਉਹ ਫਲਸਤੀਨ ਨਾ ਸਮਝ ਲੈਣਾ, ਇਹ ਪਾਕਿਸਤਾਨ ਹੈ। ਇੱਥੇ ਜਦੋਂ ਇੰਡੀਆ ਸਾਡੇ ਵੱਲ ਦੇਖਦਾ ਹੈ ਨਾ ਤੇ ਸਾਡਾ ਸਾਰਾ ਪਾਕਿਸਤਾਨ ਜਿਹੜਾ ਨਾ ਸਾਰੇ ਕੰਮ ਛੱਡ ਦਿੰਦਾ ਹੈ ਤੇ ਸਾਡੀਆਂ ਸਾਰੀਆਂ ਕੌਮਾਂ, ਉਹ ਜੱਟ ਹੋਣ, ਉਹ ਰਾਈ ਹੋਣ, ਉਹ ਪਠਾਨ ਹੋਣ, ਉਹ ਸਿੰਧੀ ਹੋਣ, ਉਹ ਬਲੋਚੀ ਹੋਣ, ਅਸੀਂ ਧੰਨੇ ਸਿਆਸਤ ਸਾਰੀਆਂ ਚੀਜ਼ਾਂ ਛੱਡ ਦਈਦੀਆਂ ਨੇ ਤੇ ਪਰ ਆਪਣੇ ਦੁਸ਼ਮਣ ਨੂੰ ਨਹੀਂ ਛੱਡੀਦਾ। ਪਾਕਿਸਤਾਨ ਜ਼ਿੰਦਾਬਾਦ। ਆਓ ਫਿਰ ਜੰਗਲੀ ਕੁੱਕੜ ਖਾਈਏ ਮੁਕਾਬਲੇ ਵਾਸਤੇ। ਲਓ ਜੀ ਅਲਹਮਦੁਲਿਲਾ ਟੇਸਟੀ ਜੰਗਲੀ ਕਬੂਤਰ ਤਿਆਰ ਹੋ ਗਿਆ ਤੇ ਜਿਹਨੇ ਜਿਹਨੇ ਵੀਰ ਨੇ, ਭੈਣ ਭਰਾ ਨੇ, ਸੱਜਣ ਬੇਲੀ ਮਿੱਤਰ ਨੇ ਖਾਣਾ ਹੈ ਤੇ ਫਿਰ ਉਹ ਸਾਡੇ ਨਾਲ ਆ ਜਾਵੇ। ਤੇ ਗਰਮ ਬਹੁਤ ਹੈਗਾ ਤੇ ਇਸ ਵਾਸਤੇ ਆ ਜਾਓ ਫਿਰ ਗਰਮ ਗਰਮ ਖਾਈਆ। ਦੇਖੋ ਜ਼ਾਇਕੇਦਾਰ ਸੱਜਣੋ ਬੇਲੀਓ ਤੇ ਮਿੱਤਰੋ, ਲਹਿੰਦੇ ਪੰਜਾਬ ਵਾਲੇ ਤੇ ਚੜ੍ਹਦੇ ਪੰਜਾਬ ਵਾਲੇ ਤੇ ਆ ਜਾਓ ਜਿਹਨੇ ਫਿਰ ਖਾਣਾ ਹੈ ਤੇ ਪਰਦੇਸੀਆਂ ਵਾਸਤੇ ਸਪੈਸ਼ਲੀ ਹੈਗਾ। ਤੇ ਦੇਖੋ ਆਲਾ ਤਿਆਰ ਹੋਇਆ ਹੈ ਤੇ ਚੰਗਾ ਤਿਆਰ ਹੋਇਆ ਹੈ। ਇਸੇ ਦੁਆਰ ਉਮੀਦ ਦੇ ਨਾਲ ਕਿ ਜਿੱਥੇ ਰਹੋ ਖੁਸ਼ ਰਹੋ, ਆਬਾਦ ਰਹੋ। ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।